ਨਾਜ਼ਰੀਨ T20 ਵਰਲਡ ਕੱਪ ਵਿੱਚ ਸੁਪਰ 8 ਤੋਂ ਬਾਅਦ ਹੁਣ ਸੈਮੀਫਾਈਨਲ ਦਾ ਮਾਰਕਾ ਸੱਜਣ ਨੂੰ ਤਿਆਰ ਹੈ ਤੇ ਅੱਜ ਪਹਿਲਾ ਸੈਮੀਫਾਈਨਲ ਜਨੂਬੀ ਅਫਰੀਕਾ ਤੇ ਨਿਊਜ਼ੀਲੈਂਡ ਦੇ ਦਰਮਿਆਨ ਖੇਡਿਆ ਜਾਏਗਾ। ਜੇ ਅਸੀਂ ਜਨੂਬੀ ਅਫਰੀਕਾ ਦੀ ਗੱਲ ਕਰੀਏ, ਹਜੇ ਤੱਕ ਉਹ ਪੂਰੇ ਇਵੈਂਟ ਵਿੱਚ ਨਾਕਾਬਲੇ ਸ਼ਿਕਸਤ ਨੇ ਤੇ ਅਸੀਂ ਜੇ ਨਿਊਜ਼ੀਲੈਂਡ ਦੀ ਗੱਲ ਕਰੀਏ, ਦੋ ਮੈਚਾਂ ਵਿੱਚ ਉਹਨਾਂ ਨੂੰ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ। ਇੱਕ ਇੰਗਲੈਂਡ ਤੇ ਇੱਕ ਜਨੂਬੀ ਅਫਰੀਕਾ ਨੇ ਉਹਨਾਂ ਨੂੰ ਸੁਪਰ 8 ਵਿੱਚ ਹਰਾਇਆ। ਦੋਵਾਂ ਟੀਮਾਂ ਸਟਰੋਂਗ ਨੇ, ਦੋਵਾਂ ਨੂੰ ਗੁੱਡ ਲੱਕ ਕਰਨੇ, ਲੇਕਿਨ ਐਡਨ ਮਾਰਕਰਮ ਬੜੀ ਚੰਗੀ ਫਾਰਮ ਵਿੱਚ ਨੇ। ਤੁਹਾਨੂੰ ਪਤਾ ਹੈ ਪਿਛਲੇ ਤਿੰਨਾਂ ਮੈਚਾਂ ਵਿੱਚ ਉਹਨਾਂ ਦੀ ਹਾਫ ਸੈਂਚਰੀ ਹੈ ਤੇ ਨਿਊਜ਼ੀਲੈਂਡ ਦੇ ਮਿਚਲ ਸੈਂਟਨਰ ਉਹਨਾਂ ਦੇ ਕਪਤਾਨ ਉਹ ਵੀ ਬੜੀ ਚੰਗੀ ਫਾਰਮ ਵਿੱਚ ਹੈ। ਦੂਜੀ ਵੱਡੀ ਖਬਰ ਹੈ ਕਿ ਬੰਗਲਾਦੇਸ਼ ਦੇ ਖਿਲਾਫ ODI ਸੀਰੀਜ਼ ਲਈ 15 ਰੁਕਨੀ ਸਕੁਆਡ ਦਾ ਐਲਾਨ ਕਰ ਦਿੱਤਾ ਗਿਆ, ਜਿੰਦੇ ਵਿੱਚ ਬਾਬਰ ਆਜ਼ਮ ਤੇ ਫਖਰ ਜ਼ਮਾਨ ਸ਼ਾਮਿਲ ਨਹੀਂ ਨੇ। ਫਖਰ ਜ਼ਮਾਨ ਤੇ ਇੰਜਰੀ ਦੀ ਵਜ੍ਹਾ ਤੋਂ ਬਾਹਰ ਹੋ ਗਏ ਨੇ, ਲੇਕਿਨ ਬਾਬਰ ਆਜ਼ਮ ਨੂੰ ਸਕੁਆਡ ਵਿੱਚ ਸ਼ਾਮਿਲ ਨਾ ਕਰਨਾ ਇਹ ਬੜੇ ਸਵਾਲਾਤ ਨੇ ਜਨਮ ਲੈ ਲਿਆ, ਕਿਉਂਕਿ ਤੁਹਾਨੂੰ ਪਤਾ ਹੈ T20 ਵਿੱਚ ਤੇ ਉਹਨਾਂ ਦੀ ਪਰਫਾਰਮੈਂਸ ਚੰਗੀ ਨਹੀਂ ਸੀ, ਲੇਕਿਨ ਵਨਡੇ ਵਿੱਚ ਡ੍ਰੌਪ ਕਰਨਾ ਸਮਝ ਤੋਂ ਬਾਹਰ ਹੈ ਤੇ ਫੈਨਸ ਜਿਹੜੇ ਸ਼ਾਇਕੀਨ ਨੇ ਉਹ ਬੜੇ ਸੀਖ ਪਾਹ ਨੇ, ਬੜਾ ਗੁੱਸੇ ਦਾ ਉਹ ਇਜ਼ਹਾਰ ਕਰਦੇ ਪਏ ਨੇ। ਇਹਦੇ 'ਤੇ ਗੱਲ ਕਰਾਂਗੇ। ਸਾਡੇ ਨਾਲ ਮੌਜੂਦ ਨੇ ਮੁਜ਼ਾਹਿਰ ਅਵਾਨ ਸਾਹਿਬ। ਮੁਜ਼ਾਹਿਰ ਸਾਹਿਬ, ਵੱਧ ਜੀ ਨੂੰ ਇਹ ਬਾਬਰ ਆਜ਼ਮ ਨੂੰ ਡ੍ਰੌਪ ਕਰ ਦਿੱਤਾ ਗਿਆ ਤੇ ਨਜ਼ਰ ਆ ਰਿਹਾ ਕਿ T20 ਤੋਂ ਬਾਅਦ ਹੁਣ ਵਨਡੇ ਦੇ ਜਿਹੜੇ ਦਰਵਾਜ਼ੇ ਨੇ ਉਹ ਵੀ ਇੱਕ ਲੌਬੀ ਕਰਕੇ ਉਹਨਾਂ ਦੇ ਖਿਲਾਫ ਬੰਦ ਕੀਤੇ ਜਾ ਰਹੇ ਨੇ, ਕੀ ਕਹੋਗੇ? ਜੀ ਮੁਫਾਜ਼ ਭਾਈ, ਬਹੁਤ ਸ਼ੁਕਰੀਆ ਜਿਹੜਾ ਤੁਸੀਂ ਮੈਨੂੰ ਮੌਕਾ ਦਿੱਤਾ ਅੱਜ। ਤੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਬੰਗਲਾਦੇਸ਼ ਦੇ ਅਗੇਂਸਟ ਜਿਹੜਾ ਪਾਕਿਸਤਾਨ ਦਾ ਸਕੋਡ ਐਲਾਨ ਕੀਤਾ ਗਿਆ, ਬਿਲਕੁਲ ਅੱਛਾ ਸਕੋਡ ਹੈਗਾ। ਇਹਦੇ ਅੰਦਰ ਸਹੀ ਹੈ, ਯੰਗਸਟਰਸ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਸੀ। ਅਤੇ ਦੂਸਰੀ ਗੱਲ ਇਹ ਹੈਗੀ ਹੈ, ਬਾਬਰ ਆਜ਼ਮ ਅਗਰ ਟੀਮ ਦੇ ਵਿੱਚ ਸ਼ਾਮਿਲ ਨਹੀਂ ਹੈਗੇ ਨੇ ਤਾਂ ਉਹਨਾਂ ਦੀ ਆਪਣੀਆਂ ਕੁਛ ਮਿਸਟੇਕਸ ਨੇ, ਮਤਲਬ ਕਿ ਪਰਫੋਰਮ ਨਾ ਕਰਨਾ। ਤੁਸੀਂ ਪੂਰੇ T20 ਵਰਲਡ ਕੱਪ ਦੇ ਅੰਦਰ ਦੇਖ ਲਓ ਕਿ ਬਾਬਰ ਆਜ਼ਮ ਨੇ ਕੀ ਪਰਫੋਰਮੈਂਸ ਦਿੱਤੀ ਹੈ। ਉਸ ਤੋਂ ਪਹਿਲੇ ਅਸੀਂ ਚਲੇ ਜਾਂਦੇ ਹਾਂ, ਅਸੀਂ ਬਿਗ ਬੈਸ਼ ਦੇ ਅੰਦਰ ਵੀ ਇਹੀ ਪਿੱਟਦੇ ਰਹੇ ਹਾਂ, ਇਹੀ ਬੋਲਦੇ ਰਹੇ ਹਾਂ, ਇਹੀ ਫਰਮਾਉਂਦੇ ਰਹੇ ਹਾਂ ਕਿ ਸਰ ਇਹਨਾਂ ਨੂੰ ਪਰਫੋਰਮ ਕਰਨਾ ਚਾਹੀਦਾ, ਆਪਣਾ ਸਟ੍ਰਾਈਕ ਰੇਟ ਵੇਖਣਾ ਚਾਹੀਦਾ। ਬਾਬਰ ਆਜ਼ਮ ਮੋਈ ਸਾਹਿਬ ਜੋ 100 ਤੋਂ ਵੀ ਥੱਲੇ ਦੇ ਸਟ੍ਰਾਈਕ ਰੇਟ ਨਾਲ ਚੱਲ ਰਹੇ ਸੀ, ਅਤੇ ਅੱਜ ਕੱਲ੍ਹ ਦੀ ਮਾਡਰਨ ਕ੍ਰਿਕਟ ਹੈਗੀ ਇਹਦੇ ਅੰਦਰ 100 ਦਾ ਸਟ੍ਰਾਈਕ ਰੇਟ ਵੀ ਮਤਲਬ ਕਿ ਕਾਬਲੇ ਕਬੂਲ ਨਹੀਂ ਹੈਗਾ। ਤੁਸੀਂ ਬਾਕੀ ਟੀਮਸ ਨੂੰ ਵੇਖ ਸਕਦੇ ਹੋ, ਜਾਂ ਹਰ ਟੀਮ ਦਾ ਹਰ ਪਲੇਅਰ ਕਮ ਅਜ਼ ਕਮ ਕੁਛ ਵੀ ਤਾਂ 120 ਤੋਂ ਜਾਂ 100 ਤੋਂ ਉੱਤੇ ਦੇ ਸਟ੍ਰਾਈਕ ਰੇਟ ਜਿਹੜਾ ਘੱਟੋ ਘੱਟ ਹੈਗਾ ਉਹਦੇ ਨਾਲ ਖੇਲਦੇ ਨੇ। ਅਤੇ ਇਹਦੇ ਵਿੱਚ ਮੇਰੇ ਖਿਆਲ ਨਾਲ ਤਾਂ ਠੀਕ ਕੀਤਾ ਹੈਗਾ ਸਿਲੈਕਸ਼ਨ ਕਮੇਟੀ ਨੇ ਜੋ ਬਾਬਰ ਆਜ਼ਮ ਨੂੰ ਮੌਕਾ ਨਹੀਂ ਦਿੱਤਾ ਹੈਗਾ। ਅਤੇ ਮੇਰੇ ਖਿਆਲ ਨਾਲ ਵਨਡੇ ਟੀਮ ਦੇ ਅੰਦਰ ਅਗਰ ਤੁਸੀਂ ਕਹਿੰਦੇ ਹੋ ਕਿ ਬਾਬਰ ਆਜ਼ਮ ਦਾ ਹੋਣਾ ਲਾਜ਼ਮੀ ਸੀ, ਅਤੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਬਿਲਕੁਲ ਹੋਣਾ ਲਾਜ਼ਮੀ ਸੀ। ਲੇਕਿਨ ਛੋਟੀਆਂ ਟੀਮਾਂ ਜਿਵੇਂ ਹੁਣ ਬੰਗਲਾਦੇਸ਼ ਹੋ ਗਈਆਂ, ਸ਼੍ਰੀਲੰਕਾ ਹੋ ਗਈ, ਉਸ ਤੋਂ ਬਾਅਦ ਜ਼ਿੰਬਾਬਵੇ ਹੋ ਗਈ, ਕੋਈ ਵੀ ਛੋਟੀ ਟੀਮ ਦੇ ਅਗੇਂਸਟ ਬਾਬਰ ਆਜ਼ਮ ਨੂੰ ਮੇਰੇ ਖਿਆਲ ਨਾਲ ਤਾਂ ਠੀਕ ਹੈ ਸਕੁਆਡ ਦੇ ਅੰਦਰ ਸ਼ਾਮਿਲ ਨਹੀਂ ਕੀਤਾ ਜਾਏ। ਯੰਗਸਟਰਸ ਨੂੰ ਮੌਕਾ ਦੇਣਾ ਚਾਹੀਦਾ ਹੈ, ਯੰਗਸਟਰਸ ਖੇਲਣ, ਆਪਣੀ ਪਰਫੋਰਮੈਂਸ ਵਿਖਾਉਣ, ਉਹਨਾਂ ਨੂੰ ਕੌਨਫੀਡੈਂਸ ਲੈਵਲ ਹੈ। ਅਤੇ ਇਹਦੇ ਵਿੱਚ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਦੁਬਾਰਾ ਤੋਂ ਕਿ ਇਹ ਬਹੁਤ ਅੱਛਾ ਫੈਸਲਾ ਹੈਗਾ। ਬਾਬਰ ਆਜ਼ਮ ਨੂੰ ਆਪਣੀ ਪਰਫੋਰਮੈਂਸ ਆਪਣਾ ਪਰਫੋਰਮ ਕਰਨਾ ਚਾਹੀਦਾ ਹੈ, ਕਰਕੇ ਵਿਖਾਉਣ ਤਾਂ ਕਿ ਆਵਾਮ ਨੂੰ ਪਤਾ ਚੱਲੇ ਅਤੇ ਉਹਨਾਂ ਦੇ ਸਟੈਟ ਅੱਛੇ ਹੋਣ। ਅੱਛਾ ਮੁਜ਼ਾਹਿਰ ਸਾਹਿਬ, ਕੁਝ ਨਵੇਂ ਚਿਹਰੇ ਵੀ ਸ਼ਾਮਿਲ ਕੀਤੇ ਗਏ ਜਿਨ੍ਹਾਂ ਵਿੱਚ ਅਬਦੁਲ ਸਮਦ ਦੀ ਅਸੀਂ ਗੱਲ ਕਰੀਏ, ਮਾਂ ਸਦਾਕਤ, ਸ਼ਾਮਿਲ ਹੁਸੈਨ ਖਾਸ ਤੌਰ 'ਤੇ ਇੰਗਲੈਂਡ ਲਾਇਨਸ ਦੇ ਖਿਲਾਫ ਪਾਕਿਸਤਾਨ ਸ਼ਾਹੀਨਜ਼ ਦੀ ਕਿਆਦਤ ਕਰ ਚੁੱਕੇ ਨੇ। ਇਹ ਨਵੇਂ ਚਿਹਰਿਆਂ ਦਾ ਸ਼ਾਮਿਲ ਹੋਣਾ ਤੁਸੀਂ ਕਿੱਦਾਂ ਵੇਖਦੇ ਹੋ? ਜੀ ਬਿਲਕੁਲ ਸਹੀ ਤੁਸੀਂ ਫਰਮਾਇਆ, ਲੇਕਿਨ ਮੈਂ ਇਹ ਕਹਿਣਾ ਚਾਹ ਰਿਹਾ ਵਾਂ ਕਿ ਜਿਹੜਾ ਦੌਰਾ ਹੈ ਬੰਗਲਾਦੇਸ਼ ਵਾਸਤੇ ਪਾਕਿਸਤਾਨ ਦੀ ਟੀਮ ਅਨਾਊਂਸ ਹੋਈ ਹੈ ਉਹ ਬਿਲਕੁਲ ਸਹੀ ਹੋਈ ਹੈ। ਉਹਦੇ ਅੰਦਰ ਠੀਕ ਹੈ ਕਿ ਹੈ ਬਾਬਰ ਆਜ਼ਮ, ਬਾਕੀ ਜਿਨ੍ਹਾਂ ਪਲੇਅਰਾਂ ਨੇ T20 ਵਰਲਡ ਕੱਪ ਦੇ ਅੰਦਰ ਪਰਫੋਰਮ ਨਹੀਂ ਕੀਤਾ ਉਹਨਾਂ ਨੂੰ ਕਿਸੇ ਵੀ ਮੈਚ ਦੇ ਵਿੱਚ ਨਹੀਂ ਖਿਲਾਉਣਾ ਚਾਹੀਦਾ, ਕਿਉਂਕਿ ਅਗੇਂਸਟ ਬੰਗਲਾਦੇਸ਼ ਅਗਰ ਤੁਸੀਂ ਇਹ ਸੀਰੀਜ਼ ਖੇਲਣ ਜਾ ਰਹੇ ਹੋ ਤਾਂ ਮੇਰੇ ਖਿਆਲ ਨਾਲ ਤਾਂ ਜਿਹੜੇ ਲੋਕ ਹੈਗੇ ਨੇ, ਨਵੇਂ ਪਲੇਅਰਸ ਜਿਹੜੇ ਹੈਗੇ ਨੇ, ਜਿਹੜੇ ਆ ਰਹੇ ਨੇ, ਉਹਨਾਂ ਨੂੰ ਮੌਕਾ ਦੇਣਾ ਚਾਹੀਦਾ। ਸੋਰੀ। ਅਤੇ ਬਾਬਰ ਆਜ਼ਮ ਅਗਰ ਟੀਮ ਤੋਂ ਬਾਹਰ ਨੇ ਤਾਂ ਉਹਨਾਂ ਦੀ ਆਪਣੀ ਵਜ੍ਹਾ ਹੈ, ਕਿਉਂ ਸਾਰੇ ਪਾਕਿਸਤਾਨ ਨੂੰ ਉਹਨਾਂ 'ਤੇ ਉਮੀਦਾਂ ਸੀ ਕਿ ਅੱਛਾ ਪਰਫੋਰਮ ਕਰਨਗੇ, ਸਾਰਾ ਕੁਛ ਕਰਨਗੇ। ਉਹਨਾਂ ਨੇ ਸਾਨੂੰ ਕੋਈ ਪਰਫੋਰਮੈਂਸ ਨਹੀਂ ਵਿਖਾਈ। ਮੈਂ ਤਾਂ ਕਹਿੰਦਾ ਕਿ ਉਹਨਾਂ ਨੂੰ ਥੋੜ੍ਹਾ ਅਰਸਾ ਇੰਝ ਹੀ ਬਾਹਰ ਬਿਠਾਉਣ ਤਾਂ ਕਿ ਉਹ ਆਪਣੀ ਟੈਕਨੀਕ 'ਤੇ ਕੰਮ ਕਰਨ, ਤਾਂ ਕਿ ਉਹਨਾਂ ਨੂੰ ਪਤਾ ਚੱਲੇ ਕਿ ਮੇਰੀ ਕੀ ਗਲਤੀਆਂ ਨੇ, ਕੀ ਮੈਂ ਆਪਣੇ ਆਪ 'ਚ ਬਿਹਤਰੀ ਲਿਆਉਣਾ ਚਾਹੁੰਦਾ ਵਾਂ। ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜੇ ਨਵੇਂ ਬੱਚੇ ਸ਼ਾਮਿਲ ਕੀਤੇ ਗਏ ਨੇ ਜਿਹਦੇ ਵਿੱਚ ਹੁਸੈਨ ਹੈ, ਅਬਦੁਲ ਸਮਦ ਹੈ, ਸਾਦ ਮਸੂਦ ਹੈ, ਅਤੇ ਇਹਨਾਂ ਨੂੰ ਮੇਰੇ ਖਿਆਲ ਨਾਲ ਤਾਂ ਅੱਛੀ ਗੱਲ ਹੈ ਕਿ ਐਸੀ ਛੋਟੀ ਟੀਮਾਂ ਦੇ ਖਿਲਾਫ ਅਗਰ ਉਹਨਾਂ ਨੂੰ ਤੁਸੀਂ ਦੋਗੇ ਮੌਕਾ ਅਤੇ ਉਹਦੇ ਅੰਦਰ ਇਹ ਹੋਏਗਾ ਕਿ ਉਹ ਪਰਫੋਰਮ ਕਰਨਗੇ, ਉਹਨਾਂ ਦਾ ਕੌਨਫੀਡੈਂਸ ਲੈਵਲ ਉੱਤੇ ਆਏਗਾ, ਜਿਹਦੇ ਵਿੱਚ ਫਾਇਦਾ ਪਾਕਿਸਤਾਨੀ ਟੀਮ ਨੂੰ ਹੋਏਗਾ। ਉਹਦੇ ਨਾਲ ਇਹ ਹੈਗਾ ਕਿ ਮੇਰੇ ਖਿਆਲ ਨਾਲ ਤਾਂ ਇਹਨਾਂ ਨੂੰ ਪੂਰਾ ਮੌਕਾ ਦੇਣਾ ਚਾਹੀਦਾ ਅਗੇਂਸਟ ਅਗਰ ਕੋਈ ਇਸ ਤੋਂ ਇਲਾਵਾ ਸ਼੍ਰੀਲੰਕਾ ਦੀ ਸੀਰੀਜ਼ ਹੁੰਦੀ ਹੈ, ਜ਼ਿੰਬਾਬਵੇ ਦੀ ਸੀਰੀਜ਼ ਹੁੰਦੀ ਹੈ। ਛੋਟੀਆਂ ਟੀਮਾਂ ਤੋਂ ਬਾਅਦ ਇਹਨਾਂ ਨੂੰ ਵੱਡੀਆਂ ਟੀਮਾਂ ਦੇ ਅਗੇਂਸਟ ਵੀ ਖਿਲਾਉਣਾ ਚਾਹੀਦਾ ਤਾਂ ਕਿ ਇਹਨਾਂ ਦੀ
ਪਰਫੋਰਮੈਂਸ ਤੋਂ ਪਤਾ ਚੱਲੇ ਤੇ ਇਹਨਾਂ ਨੂੰ ਕੌਨਫੀਡੈਂਸ ਆਵੇ, ਕਿਉਂਕਿ ਹੁਣ ਜਿਹੜੇ ਸਾਡੇ ਸੀਨੀਅਰ ਪਲੇਅਰ ਨੇ ਉਹ ਜਿਹੋ ਜਿਹੀ ਪਰਫੋਰਮੈਂਸ ਵਿਖਾ ਰਹੇ ਨੇ ਉਹਨਾਂ ਤੋਂ ਚੰਗਾ ਤਾਂ ਇਹੀ ਹੈਗਾ ਕਿ ਅਸੀਂ ਜਿੰਨੇ ਵੀ ਯੰਗ ਪਲੇਅਰ ਹੈਗੇ ਨੇ ਉਹਨਾਂ ਨੂੰ ਮੌਕਾ ਦਈਏ। ਕੀ ਹੋਏਗਾ, ਹਾਰਨਾ ਤੇ ਸਾਡੇ ਸੀਨੀਅਰਸ ਪਲੇਅਰ ਨੇ ਵੀ ਹੈਗਾ ਤੇ ਹਾਰਨਾ ਸਾਡੇ ਜੂਨੀਅਰਸ ਨੇ ਵੀ, ਔਰ ਹੋ ਸਕਦਾ ਮੇਰੇ ਖਿਆਲ ਨਾਲ ਤਾਂ ਜੂਨੀਅਰ ਸਾਡੇ ਜ਼ਿਆਦਾ ਬਿਹਤਰ ਖੇਲਣ। ਤੇ ਬਾਕੀ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਬਿਲਕੁਲ ਠੀਕ ਕੀਤਾ ਜੋ ਵੀ ਸਿਲੈਕਸ਼ਨ ਕਮੇਟੀ ਨੇ ਅਨਾਊਂਸ ਕੀਤਾ ਜਿਨ੍ਹਾਂ ਪਲੇਅਰਾਂ ਨੂੰ ਬਾਹਰ ਬਿਠਾਇਆ, ਇਹਨਾਂ ਦਾ ਇਹੀ ਬਣਦਾ ਸੀ ਕਿ ਇਹਨਾਂ ਨੂੰ ਬਾਹਰ ਬਿਠਾਉਣ ਤਾਂ ਕਿ ਇਹਨਾਂ ਨੂੰ ਥੋੜ੍ਹੀ ਹੋਵੇ ਕਿ ਯਾਰ ਇਹਨਾਂ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਹਾਰੀ ਜਾ ਰਹੇ ਹਾਂ। ਹਾਲਾਂਕਿ ਇਤਨੀ ਅੱਛੀ ਟੀਮ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਜੋ T20 ਦੇ ਅੰਦਰ ਪਰਫੋਰਮੈਂਸ ਦਿੱਤੀ ਹੈ ਉਹ ਤਾਂ ਬਿਲਕੁਲ ਮੇਰੇ ਖਿਆਲ ਨਾਲ ਤਾਂ ਡਿਸਅਪੋਇੰਟ ਕਰਨ ਵਾਲੀ ਗੱਲ ਹੈ। ਕੋਈ ਫਾਇਦਾ ਨਹੀਂ ਹੈਗਾ ਉਸ ਗੱਲ ਦਾ। ਅਤੇ ਬਾਕੀ ਹੁਣ ਦੇਖਦੇ ਹਾਂ ਅੱਗੇ ਕੀ ਸਾਡੀ ਸਿਲੈਕਸ਼ਨ ਕਮੇਟੀ, ਸਾਡਾ PCB ਕੀ ਐਕਸ਼ਨ ਲੈਂਦਾ ਇਹਦੇ 'ਤੇ, ਕੀ ਵੇਖਦਾ ਕਿ ਅਗਰ ਤਾਂ ਤੁਸੀਂ ਖਾਲੀ ਫੋਲੋਅਰਸ ਵਾਲੇ ਪਲੇਅਰਸ ਮਤਲਬ ਫੈਨ ਬੇਸ ਪਲੇਅਰਸ ਹੀ ਅਗਰ ਤੁਸੀਂ ਖਿਲਾਓਗੇ ਅਤੇ ਉਹਦੇ ਨਾਲ ਪਾਕਿਸਤਾਨ ਦੀ ਕ੍ਰਿਕਟ ਨੂੰ ਫਾਇਦਾ ਹੈ ਜਾਂ ਨੁਕਸਾਨ ਹੈ, ਜਾਂ ਤੁਸੀਂ ਟੈਲੈਂਟ ਨੂੰ ਪ੍ਰਮੋਟ ਕਰੋਗੇ। ਇਹ ਹੁਣ ਅਸੀਂ PCB ਤੋਂ ਵੇਖਦੇ ਹਾਂ ਮਾਮਲਾਤ। ਬਾਕੀ ਜਿਹੜਾ ਅੱਜ ਤੋਂ T20 ਦੇ ਅੰਦਰ ਜਿਹੜਾ ਮੈਚ ਹੋਣ ਜਾ ਰਿਹਾ ਨਿਊਜ਼ੀਲੈਂਡ ਅਤੇ ਜਨੂਬੀ ਅਫਰੀਕਾ ਦਾ, ਦੋਨੋਂ ਬਹੁਤ ਟਫ ਟੀਮਸ ਹੈਗੀਆਂ ਨੇ। ਤੁਸੀਂ ਵੇਖ ਸਕਦੇ ਹੋ ਜਿੰਝ ਉਹਨਾਂ ਨੇ ਸਭ ਤੋਂ ਪਹਿਲੇ ਤਾਂ ਅਸੀਂ ਗੱਲ ਕਰ ਲੈਂਦੇ ਹਾਂ ਨਿਊਜ਼ੀਲੈਂਡ ਦੀ। ਨਿਊਜ਼ੀਲੈਂਡ ਨੇ ਜਿੰਝ ਸ਼੍ਰੀਲੰਕਾ ਨੂੰ ਹਰਾਇਆ, ਅਨਬਿਲੀਵੇਬਲ ਸੀ। ਲੱਗਦਾ ਨਹੀਂ ਸੀ ਕਿ ਸ਼੍ਰੀਲੰਕਾ ਇੰਨੀ ਈਜ਼ੀ ਹਾਰ ਜਾਏਗਾ। ਅਤੇ ਦੂਸਰਾ ਪੂਰਾ ਕੰਬੀਨੇਸ਼ਨ ਉਹਨਾਂ ਦਾ ਅੱਛਾ ਹੈਗਾ, ਸਪਿਨ ਬੋਲਰਸ ਵੀ ਹੈਗੇ ਨੇ, ਫਾਸਟ ਬੋਲਰਸ ਵੀ, ਨਾਲ ਬੈਟਿੰਗ ਆਰਡਰ ਵੀ ਆਲ ਟੂ ਆਲ ਮੇਰੇ ਖਿਆਲ ਨਾਲ ਤਾਂ ਨਿਊਜ਼ੀਲੈਂਡ ਦੀ ਟੀਮ ਵੀ ਬੈਸਟ ਹੈ। ਉਸ ਤੋਂ ਬਾਅਦ ਤੁਸੀਂ ਸਾਊਥ ਅਫਰੀਕਾ ਦੀ ਗੱਲ ਕਰਦੇ ਹੋ ਅਤੇ ਸਾਊਥ ਅਫਰੀਕਾ ਦੀ ਟੀਮ ਵੀ ਬਹੁਤ ਬੈਸਟ ਹੈ। ਅਤੇ ਮੈਨੂੰ ਜੋ ਪਰਸਨਲੀ ਲੱਗਦਾ, ਮੈਨੂੰ ਇਹੀ ਲੱਗਦਾ ਪਿਆ ਕਿ ਹੋ ਸਕਦਾ ਕਿ ਪਾਕਿਸਤਾਨ ਨਿਊਜ਼ੀਲੈਂਡ ਅਤੇ ਅਫਰੀਕਾ ਦੇ ਮੈਚ ਦੇ ਵਿੱਚ ਅੱਜ ਅਫਰੀਕਾ ਜਿੱਤ ਜਾਏਗੀ ਔਰ ਕੁਆਲੀਫਾਈ ਕਰ ਜਾਏਗੀ ਫਾਈਨਲ ਵਾਸਤੇ। ਬਾਕੀ ਦੇਖਦੇ ਹਾਂ ਅੱਛੀ ਕ੍ਰਿਕਟ ਹੋਏ ਤਾਂ ਕਿ ਸਾਨੂੰ ਵੀ ਮਜ਼ਾ ਆਏ, ਸ਼ਾਇਕੀਨਾਂ ਨੂੰ ਵੀ ਮਜ਼ਾ ਆਏ ਮੈਚ ਵੇਖਣ ਦਾ, ਕਿਉਂਕਿ ਲਾਸਟ ਟਾਈਮ ਹੀ ਜਨੂਬੀ ਅਫਰੀਕਾ ਅਤੇ ਨਿਊਜ਼ੀਲੈਂਡ ਦੋਵਾਂ ਨੇ ਅੱਛਾ ਪਰਫੋਰਮ ਕੀਤਾ ਹੈ ਆਪਣੇ ਮੈਚਾਂ ਦੇ ਵਿੱਚ। ਅਤੇ ਲੋਕ ਕ੍ਰਿਕਟ ਵੇਖਣਾ ਚਾਹੁੰਦੇ ਨੇ ਅਤੇ ਟੀਮ ਜਿਹੜੀ ਮਰਜ਼ੀ ਜਿੱਤੇ। ਅਤੇ ਮੇਰੇ ਖਿਆਲ ਨਾਲ ਤਾਂ ਮੇਰਾ ਜੋ ਖਿਆਲ ਹੈ ਕਿ ਅਫਰੀਕਾ ਅੱਜ ਦਾ ਮੈਚ ਜਿੱਤੇਗੀ ਔਰ ਫਾਈਨਲ ਵਾਸਤੇ ਕੁਆਲੀਫਾਈ ਕਰੇਗੀ। ਅਤੇ ਦੇਖਦੇ ਹਾਂ ਕੀ ਹੁੰਦਾ। ਅੱਛਾ ਮੁਲਾਇਰ ਸਾਹਿਬ, ਅੱਜ ਜਨੂਬੀ ਅਫਰੀਕਾ ਅਤੇ ਨਿਊਜ਼ੀਲੈਂਡ ਦੇ ਦਰਮਿਆਨ ਤੁਹਾਨੂੰ ਪਤਾ ਹੈ ਬੜਾ ਵੱਡਾ ਮੁਕਾਬਲਾ ਹੋਣ ਜਾ ਰਿਹਾ। ਤਾਂ ਜਨੂਬੀ ਅਫਰੀਕਾ ਦੀ ਟੀਮ ਹਰ ਲਿਹਾਜ਼ ਨਾਲ ਮਜ਼ਬੂਤ ਲੱਗ ਰਹੀ ਹੈ। ਮੈਂਟਲੀ ਅਸੀਂ ਗੱਲ ਕਰੀਏ, ਸਟਰੈਂਥ ਅੱਛੀ ਉਹਨਾਂ ਦੀ, ਜਿਵੇਂ ਰਿਕਲਟਨ ਬੈਟਿੰਗ ਕਰਦੇ ਨੇ, ਬ੍ਰੇਵਿਸ ਬੈਟਿੰਗ ਕਰ ਰਹੇ ਨੇ ਮਿਡਲ ਆਰਡਰ ਵਿੱਚ। ਕੀ ਲੱਗਦਾ ਤੁਹਾਨੂੰ, ਵਨ ਸਾਈਡਡ ਮੁਕਾਬਲਾ ਹੋਏਗਾ? ਜੀ ਸਭ ਤੋਂ ਇੰਪੋਰਟੈਂਟ ਸਵਾਲ ਜਿਹੜਾ ਤੁਸੀਂ ਇਹ ਕੀਤਾ ਮੇਰੇ ਕੋਲ ਕਿ ਅੱਜ ਦੇ ਮੈਚ ਦਾ ਕੀ ਬਣੇਗਾ, ਮੈਂ ਤਾਂ ਬਿਲਕੁਲ ਬਹੁਤ ਐਕਸਾਈਟਿਡ ਹੈਗਾ ਅੱਜ ਦਾ ਮੈਚ ਵੇਖਣ ਵਾਸਤੇ। ਇਹਦੇ ਸੀਨ ਹੈਗਾ ਮਤਲਬ ਕਿ ਦੋਵੇਂ ਟੀਮਾਂ ਬਹੁਤ ਅੱਛੀਆਂ ਹੈਗੀਆਂ ਨੇ। ਚਾਹੇ ਤੁਸੀਂ ਸਾਊਥ ਅਫਰੀਕਾ ਨੂੰ ਵੇਖ ਸਕਦੇ ਹੋ, ਸਾਊਥ ਅਫਰੀਕਾ ਦਾ ਤਾਂ ਨੋ ਡਾਊਟ ਕਿ ਕੌਨਫੀਡੈਂਸ ਲੈਵਲ, ਮੋਰਾਲ ਇਹ ਸਭ ਇੰਨਾ ਹਾਈ ਹੋਏਗਾ ਕਿਉਂਕਿ ਉਹਨਾਂ ਨੇ ਜਿਹੜੀ ਇੰਡੀਆ ਜੈਸੀ ਟੀਮ ਹੈਗੀ ਹੈ ਜਿਹੜੀ ਹੋਮ ਕੰਡੀਸ਼ਨ ਦੇ ਅੰਦਰ ਬਹੁਤ ਟਫ ਟੀਮ ਹੈ, ਉਹਨਾਂ ਨੂੰ ਹਰਾਇਆ ਹੋਇਆ। ਅਤੇ ਉਹਦੀ ਵਜ੍ਹਾ ਤੋਂ ਤਾਂ ਮੇਰੇ ਖਿਆਲ ਨਾਲ ਤਾਂ ਸਾਊਥ ਅਫਰੀਕਾ ਬਿਲਕੁਲ ਅੱਛਾ ਪਰਫੋਰਮ ਕਰੇਗੀ। ਦੂਸਰਾ ਨਿਊਜ਼ੀਲੈਂਡ ਨੂੰ ਤੁਸੀਂ ਬਿਲਕੁਲ ਵੀ ਇਹਦੇ 'ਚ ਨਹੀਂ ਕਹਿ ਸਕਦੇ ਕਿ ਉਹ ਅੱਛਾ ਪਰਫੋਰਮ ਨਹੀਂ ਕਰਨਗੇ, ਕਿਉਂਕਿ ਲਾਸਟ ਮੈਚਿਸ ਦੇ ਵਿੱਚ ਨਿਊਜ਼ੀਲੈਂਡ ਨੇ ਪਰਫੋਰਮ ਕੀਤਾ ਸਭ ਤੋਂ ਬਿਹਤਰ, ਅਤੇ ਜਿਹੜਾ ਉਹਨਾਂ ਨੇ ਅਗੇਂਸਟ ਸ਼੍ਰੀਲੰਕਾ ਦੇ ਕੀਤਾ ਉਹ ਵੇਖ ਕੇ ਮੈਚ 'ਤੇ ਮੈਨੂੰ ਤਾਂ ਇਹੀ ਲੱਗਦਾ ਕਿ ਅੱਛਾ ਮੈਚ ਹੋਏਗਾ, ਅੱਛੀ ਪਰਫੋਰਮੈਂਸ ਹੋਏਗੀ ਹਰ ਚੀਜ਼ ਦੇ ਵਿੱਚ। ਨਿਊਜ਼ੀਲੈਂਡ ਦਾ ਵੀ ਕੰਬੀਨੇਸ਼ਨ ਬਹੁਤ ਅੱਛਾ ਹੈ, ਇਹਨਾਂ ਕੋਲ ਸਪਿਨ ਬੋਲਰਸ ਵੀ ਨੇ, ਫਾਸਟ ਬੋਲਰਸ ਵੀ ਨੇ, ਮਤਲਬ ਕਿ ਪ੍ਰੋਪਰ ਪਤਾ ਚੱਲਦਾ ਕਿ ਇੱਕ ਟੀਮ ਖੇਲਦੀ ਪਈ ਹੈ। ਅਤੇ ਉਸ ਤੋਂ ਬਾਅਦ ਸਾਊਥ ਅਫਰੀਕਾ ਦੀ ਗੱਲ ਕਰੋ ਅਤੇ ਸਾਊਥ ਅਫਰੀਕਾ ਨੇ ਨੋ ਡਾਊਟ ਜਿੰਝ ਵੈਸਟ ਇੰਡੀਜ਼ ਦੇ ਅਗੇਂਸਟ ਖੇਲਿਆ ਸੀ, ਇੰਡੀਆ ਦੇ ਅਗੇਂਸਟ ਖੇਲਿਆ, ਅਤੇ ਮੈਂ ਤਾਂ ਇਹੀ ਕਹਾਂਗਾ ਕਿ ਅਨਬੀਟੇਬਲ ਹੈਗੀ ਹੈ। ਅਤੇ ਮੈਨੂੰ ਉਮੀਦ ਹੈ ਜੋ ਮੇਰਾ ਨੱਕ ਦੇ ਤਜੀਆ ਹੈਗਾ, ਮੈਨੂੰ ਤਾਂ ਇਹੀ ਲੱਗਦਾ ਕਿ ਅੱਜ ਦਾ ਮੈਚ ਜਿਹੜਾ ਹੈਗਾ ਸਾਊਥ ਅਫਰੀਕਾ ਜਿੱਤੇਗੀ। ਲੇਕਿਨ ਮੈਚ ਬਹੁਤ ਟਫ ਹੋਣ ਵਾਲਾ ਹੈ। ਸ਼ਾਇਕੀਨ ਕ੍ਰਿਕਟ ਨੂੰ ਮਜ਼ਾ ਆਏਗਾ ਅੱਜ ਦਾ ਮੈਚ ਵੇਖਣ ਵਾਸਤੇ, ਕਿਉਂਕਿ ਅੱਜ ਦੇ ਮੈਚ ਦੇ ਵਿੱਚ ਸਾਰੇ ਪਲੇਅਰਸ ਜਿੰਨੇ ਵੀ ਹੈਗੇ ਨੇ ਉਹ ਫੁੱਲ ਕੋਸ਼ਿਸ਼ ਕਰਨਗੇ ਉਹ ਫਾਈਨਲ ਵਾਸਤੇ ਕੁਆਲੀਫਾਈ ਕਰਨ। ਅਤੇ ਜੋ ਮੈਨੂੰ ਲੱਗਦਾ ਮੈਂ ਤਾਂ ਇੱਕ
ਆਪਣਾ ਪੁਆਇੰਟ ਹੀ ਦੇ ਸਕਦਾ ਵਾਂ ਕਿ ਮੀਨਸ ਕਿ ਅੱਜ ਸਾਊਥ ਅਫਰੀਕਾ ਇਨਸ਼ਾਅੱਲਾ ਨਹੀਂ ਤੇ ਉਮੀਦ ਹੈ ਮੇਰੇ ਵਾਸਤੇ ਦੋਵੇਂ ਟੀਮਾਂ ਬਰਾਬਰ ਨੇ, ਲੇਕਿਨ ਮੈਂ ਬਿਲਕੁਲ ਸਾਊਥ ਅਫਰੀਕਾ ਨੂੰ ਵੋਟ ਕਰਾਂਗਾ ਤੇ ਮੈਨੂੰ ਲੱਗਦਾ ਹੈ ਕਿ ਇਨਸ਼ਾਅੱਲਾ ਅੱਜ ਸਾਊਥ ਅਫਰੀਕਾ ਮੈਚ ਜਿੱਤੇਗੀ।